ਇਹ 'ਚ ਮੈਂ ਕਹਿੰਦਾ ਜਿੰਨੇ ਰੈਲੀ ਦੇ ਵਿੱਚ ਆਏ ਆ ਇਹਨਾਂ ਦਾ ਹੀ ਡੋਪ ਟੈਸਟ ਕਰਾ ਲੈਣ ਸਾਰਿਆਂ ਦਾ, ਤਾਂ ਇਹਨਾਂ ਦੇ ਵਿੱਚੋਂ ਨਿਕਲਣੇ ਆ ਸਾਰੇ। ਮੈਂ ਕਹਿੰਦਾ ਜਿਹੜੇ ਇੱਥੇ ਸਟੇਜ ਤੇ ਬੈਠੇ ਜਾਂ ਜਿੰਨੇ ਪੰਡਾਲ ਦੇ ਵਿੱਚ ਬੈਠੇ ਆ ਸਾਰੇ ਨਸ਼ੇ ਦੇ ਨਾਲ ਹੀ ਹੋਣੇ ਆ। ਕੋਈ ਮਹਿੰਗਾ ਖਾਂਦਾ, ਕੋਈ ਸਸਤਾ ਖਾਂਦਾ, ਕੋਈ ਖਾਂਦੇ ਸਾਰੇ ਹੀ ਆ। ਕਦੇ ਕਦੋਂ ਇਦਾਂ ਰੈਲੀਆਂ ਦੇ ਨਾਲ ਨਸ਼ੇ ਨਹੀਂ ਖਤਮ ਹੋ ਸਕਦੇ। ਤੇ ਪਰ ਹੈ ਕਿ ਸ਼ਰੇਆਮ ਚਲਾਉਣ ਦੇ ਮੈਡੀਕਲ ਜਿਹੜਾ ਮੱਝ ਚੱਲ ਭਾਈ ਨਾ ਹੀ ਲੈਣਾ ਹੁੰਦਾ, ਦੇ ਦਿਓ ਅਗਲਾ ਪੱਤਾ ਕਰਕੇ ਸ਼ਾਮੇ ਰੱਖ। ਨਸ਼ਾ ਕਿਤੇ ਵੇਚਦਾ ਪੁਲਿਸ ਵਾਲੇ ਮਹੀਨਾ ਲੈਂਦੇ ਆ, ਉਹਨਾਂ ਨੇ ਮਹੀਨੇ ਮਿਲਦੇ ਆ ਤੇ ਨਸ਼ੇ ਵਿਕਦੇ ਆ। ਜਿੱਦਣ ਮਹੀਨੇ ਮਿਲਣੇ ਬੰਦ ਹੋ ਗਏ ਨਸ਼ਾ ਆਪਣੇ ਆਪ ਖਤਮ ਹੋ ਜਾਣਾ। ਪੁਲਿਸ ਪ੍ਰਸ਼ਾਸਕ ਦਾ ਕੰਮ ਆ। ਪੁਲਿਸ ਮੈਂ ਕਾਹਦੇ ਵਾਸਤੇ ਰੱਖਿਆ ਨਹੀਂ, ਫੋਰਸ ਆ ਕਿਸ ਵਾਸਤੇ ਰੱਖੀ ਆ? ਜੇ ਲੋਕਾਂ ਨੇ ਕੰਮ ਕਰਨਾ, ਜੇ ਲੋਕਾਂ ਨੇ ਕੰਮ ਕਰਨਾ ਤਾਂ ਫਿਰ ਮੈਂ ਕਹਿੰਦਾ ਵੀ ਇਹ ਜਿਹੜੀਆਂ ਤਨਖਾਹਾਂ ਜਿਹੜੀਆਂ ਬੰਦ ਕਰ ਦਿਓ ਇਹਨਾਂ ਨੂੰ, ਹਨਾ ਵੀ ਲੋਕਾਂ ਨੂੰ ਪੈਸੇ ਦੇਣੇ ਚਾਲੂ ਕਰ ਦਿਓ ਤਾਂ ਲੋਕੀ ਆਪੀ ਨਸ਼ਾ ਬੰਦ ਕਰਾਉਣਗੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਜਲੰਧਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਰਕਾਰ ਰੈਲੀ ਕਰ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨੌਜਵਾਨਾਂ ਨੂੰ ਨਸ਼ੇ ਛੱਡਣ ਦੇ ਲਈ ਤੇ ਜਿਹੜੇ ਆਮ ਜਨ ਸਧਾਰਨ ਲੋਕ ਨੇ ਉਹਨਾਂ ਨੂੰ ਸਰਕਾਰ ਦੀ ਮਦਦ ਕਰਨ ਦੇ ਲਈ ਪੱਕੇ ਕੀਤਾ ਜਾ ਰਿਹਾ ਹੈ। ਸੌਹਾਂ ਚੁਕਾਈਆਂ ਜਾ ਰਹੀਆਂ ਨੇ। ਅਲੱਗ-ਅਲੱਗ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ। ਉਸ ਰੈਲੀ 'ਚ ਆਏ ਹੋਏ ਲੋਕਾਂ ਤੋਂ ਹੀ ਜਾਣਦੇ ਹਾਂ ਕਿ ਕਿਹੋ ਜਿਹਾ ਬਦਲਾਅ ਆਇਆ ਇਸ ਸਰਕਾਰ ਦੇ ਆਉਣ ਤੋਂ ਬਾਅਦ। ਕਿ ਨਸ਼ਿਆਂ ਨੂੰ ਕੋਈ ਠੱਲ ਪਈ ਹੈ, ਜੇ ਪਈ ਹੈ ਤਾਂ ਕਿਹੋ ਜਿਹੀ ਪਈ ਹੈ, ਨਸ਼ੇ ਕਿਹੋ ਜਿਹੇ ਚੱਲ ਰਹੇ ਨੇ। ਬਾਈ ਹੁਣੀ ਸਾਡੇ ਨਾਲ ਮੌਜੂਦ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਤੁਸੀਂ ਰੈਲੀ ਦੇ ਵਿੱਚ ਆਏ ਹੋ ਜੀ ਸਰ, ਤੇ ਕੀ ਆਸ ਲੈ ਕੇ ਆਏ ਹੋ ਕਿ ਨਸ਼ੇ ਨੂੰ ਠੱਲ ਪੈ ਜਾਣੀ ਹੈ ਜਾਂ ਇਹ ਸਿਰਫ ਦਿਖਾਉਣ ਦਾ ਤਰੀਕਾ ਹੈ? ਲੱਗਦਾ ਕੀ ਹੈ ਇਸ ਸਾਰੀ ਰੈਲੀ ਦੇ ਪ੍ਰੋਗਰਾਮ ਬਾਰੇ? ਨਸ਼ੇ ਜਿਹੜੇ ਆ ਨਸ਼ੇ ਖਤਮ ਤਾਂ ਨਹੀਂ ਹੋ ਸਕਦੇ ਕਿਉਂਕਿ ਇਦਾਂ ਰੈਲੀਆਂ ਦੇ ਨਾਲ ਨਸ਼ੇ ਨਹੀਂ ਖਤਮ ਹੋ ਸਕਦੇ, ਹੈ ਨਾ। ਇਹ ਤਾਂ ਜਦੋਂ ਜ਼ਿਕਰ ਗਰਾਊਂਡ ਲੈਵਲ ਤੇ ਕੰਮ ਨਹੀਂ ਹੁੰਦਾ ਉਹਨਾਂ ਜ਼ਿਕਰ ਕੁਝ ਨਹੀਂ ਹੋਣਾ ਜੀ। ਕਿਉਂਕਿ ਹੁਣ ਪਿੰਡਾਂ ਦੇ ਵਿੱਚ ਚੱਲ ਜਾਓ ਤੇ ਘਰ ਘਰ ਨਸ਼ਾ ਹੈਗਾ, ਸਾਰੇ ਲੈਂਦੇ ਵੀ ਆ ਕਰਦੇ ਵੀ ਆ। ਹੈ ਇਹ 'ਚ ਮੈਂ ਕਹਿੰਦਾ ਜਿੰਨੇ ਰੈਲੀ ਦੇ ਵਿੱਚ ਆਏ ਆ ਇਹਨਾਂ ਦਾ ਹੀ ਡੋਪ ਟੈਸਟ ਕਰਾ ਲੈਣ ਸਾਰਿਆਂ ਦਾ, ਤਾਂ ਇਹਨਾਂ ਦੇ ਵਿੱਚੋਂ ਨਿਕਲਣੇ ਆ ਸਾਰੇ, ਹੈ ਨਾ। ਉਹ ਉੱਤੇ ਕੀ ਉੱਤੇ ਰੈਲੀ ਦੇ ਨਾਲ ਕੀ ਕਰਨਗੇ, ਉਹਦਾ ਹਟ ਜਾਣਗੇ, ਹੈ ਨਾ। ਮੈਂ ਕਹਿੰਦਾ ਜਿਹੜੇ ਇੱਥੇ ਸਟੇਜ ਤੇ ਬੈਠੇ ਜਾਂ ਜਿੰਨੇ ਪੰਡਾਲ ਦੇ ਵਿੱਚ ਬੈਠੇ ਆ, ਜਿੰਨੇ ਮੁਲਾਜ਼ਮ ਆ ਜਾਂ ਕੋਈ ਵੀ ਹੈਗਾ ਜੀ, ਉਹਨਾਂ ਦਾ ਸਾਰਿਆਂ ਦਾ ਡੋਪ ਟੈਸਟ ਕਰਾ ਲੈਣੇ ਇੱਥੇ। ਹੈ ਸਾਰੇ ਨਸ਼ੇ ਦੇ ਨਾਲ ਹੀ ਹੋਣੇ ਆ। ਅੱਛਾ ਜੀ। ਹੈ ਕੋਈ ਕਿਸੇ ਪ੍ਰਕਾਰ ਦਾ ਖਾਦਾ, ਕਿਸੇ ਦਾ ਖਾਦਾ ਹੈਗਾ, ਹਰੇਕ ਕੋਈ ਖਾਂਦਾ ਜੀ, ਹੈ ਨਾ। ਕੋਈ ਮਹਿੰਗਾ ਖਾਂਦਾ, ਕੋਈ ਸਸਤਾ ਖਾਂਦਾ, ਕੋਈ ਖਾਂਦੇ ਸਾਰੇ ਹੀ ਆ। ਅੱਛਾ ਹਾਂਜੀ। ਤੇ ਰਗੜਿਆ ਕੌਣ ਜਾਂਦਾ? ਰਗੜਿਆ ਮਾੜਾ ਬੰਦਾ ਜੀ। ਹੈ ਹੁਣ ਜਿੱਦਾਂ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਲਿਫਾਫੇ ਵਾਲਾ, ਉਹ ਰਗੜਿਆ ਗਿਆ। ਜਿਹਦੇ ਲਿਫਾਫੇ ਨੂੰ ਲੱਗਿਆ ਸੀ, ਜਿਹੜਾ ਲਿਫਾਫੇ ਨੂੰ ਲੱਗਿਆ ਸੀਗਾ ਉਹ ਰਗੜਿਆ ਗਿਆ, ਗਰੀਬ ਬੰਦਾ। ਹੈ ਉਹਨੇ ਹੁਣ ਪਤਾ ਨਹੀਂ ਲਿਫਾਫਾ ਚੱਕਿਆ ਜਾਂ ਸਿੱਟਿਆ, ਕਿਤੋਂ ਕੀ ਕੀਤਾ। ਹੁਣ ਜਿਵੇਂ ਮੰਨ ਲਓ ਇੱਥੇ ਲਿਫਾਫਾ ਪਿਆ ਹੈਗਾ, ਹੈ ਤਾਂ ਉਧਰੋਂ ਕੋਈ ਪੰਜਾਬ ਪੁਲਿਸ ਆਉਂਦੀ ਆ ਤਾਂ ਆ ਕੇ ਲਿਫਾਫਾ ਚੱਕ ਕੇ ਕੋਈ ਪਤਾ ਤੁਹਾਡਾ ਹੈਗਾ, ਉਹ ਰਗੜਿਆ ਗਿਆ। ਸਹੀ ਗੱਲ ਹੈ ਤਾਂ ਜਿਹੜੇ ਵੱਡੇ ਮਗਰਮੱਛ ਆ ਉਹਨਾਂ ਦਾ ਕੋਈ ਹੈ ਨਹੀਂਗਾ। ਹੈ ਉਹਨਾਂ ਦੇ ਕੋਈ ਕਰਦੇ ਨਹੀਂ, ਕੋਈ ਕਾਰਵਾਈ ਨਹੀਂ ਕਰਦੇ ਜਾਂ ਫੜ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਪਹੁੰਚ ਹੈਗੀ, ਅਪਰੋਚ ਹੈਗੀ ਉੱਪਰ ਤੱਕ। ਹੱਲ ਤੇ ਵੀ ਗੱਲ ਕਰਨੀ ਪੈਣੀ ਹੈ। ਫਿਰ ਹੱਲ ਕੀ ਹੈ? ਜੇ ਰੈਲੀਆਂ ਨਾਲ ਨਹੀਂ ਰੁਕਣਾ ਨਸ਼ਾ, ਕਿਹੜੇ ਤਰੀਕੇ ਨਾਲ ਰੁਕ ਸਕਦਾ ਹੈ? ਧਰਾਤਲ ਤੇ ਪਿੰਡਾਂ ਸ਼ਹਿਰਾਂ 'ਚ ਕੀ ਕਰਨ ਦੀ ਲੋੜ ਹੈ? ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਮੋਹਤਬਾਰ ਬੰਦੇ ਆ ਉਹ ਆਪਣੇ ਆਪਣੇ ਵਾਰਡਾਂ ਦੇ ਵਿੱਚ ਜਾਂ ਪੰਚਾਇਤਾਂ ਦੇ ਵਿੱਚ ਆਪ ਪਹਿਰਾ ਦੇਣ। ਜਿਹੜਾ ਕੋਈ ਹੈਗਾ, ਜਦੋਂ ਆਪਾਂ ਵੋਟ ਲੈਵਲ ਨੂੰ ਦੇਖਦੇ ਆ ਨਾ ਵੀ ਸਾਡੀਆਂ ਵੋਟਾਂ ਜਾਂ ਕਰਦੇ ਆ ਨਾ, ਉਦੋਂ ਕੁਝ ਨਹੀਂ ਹੋ ਸਕਦਾ ਜਿੰਨਾ ਚਿਰ ਆਪਾਂ ਸੱਚਾਈ ਤੇ ਨਹੀਂ ਚੱਲਾਂਗੇ ਜਾਂ ਨਸ਼ਾ ਉਹਨੂੰ ਕਰਾਂਗੇ ਨਹੀਂ ਹੈ ਨਾ, ਉਹਨਾਂ ਦਾ ਕਾਰਵਾਈ ਨਹੀਂ ਕਰਦੇ, ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾ, ਹੈ ਨਾ। ਇੱਦਾਂ ਦੇ ਬੰਦੇ ਬਹੁਤ ਵੀ ਆ ਜਿਹੜੇ ਮੋਹਤਬਾਰ ਬੰਦੇ ਆ, ਉਹ ਆਪ ਜਾ ਕੇ ਉਹਨਾਂ ਦੀ ਸੈਟਿੰਗ ਕਰਾਉਂਦੇ ਆ ਜਾਂ ਕਰਦੇ ਆ। ਕਾਹਦੀ ਸੈਟਿੰਗ? ਸੈਟਿੰਗ ਇਹੀ ਹੈ ਜੀ, ਉਹ ਜ਼ਮਾਨਤ ਦੇ ਦਿਓ ਜਾਂ ਉਹ ਕਰ ਲਓ ਜੀ। ਅੱਛਾ ਜੀ, ਜਿਹੜੇ ਨਸ਼ੇ ਵੇਚਦੇ, ਜਿਹੜੇ ਨਸ਼ੇ ਵੇਚਦੇ ਆ, ਇਹ ਕੁਝ ਚੱਲ ਰਿਹਾ ਬਾਈ। ਇਸ ਤੇ ਵੀ ਜ਼ਰੂਰ ਚਾਨਣਾ ਪਾਓ। ਨਸ਼ੇ ਚੱਲ ਕਿਹੋ ਜਿਹੇ ਰਹੇ ਨੇ? ਤੁਸੀਂ ਸਮਾਜ 'ਚ ਵਿਚਰਦੇ ਹੋ, ਦੇਖਦੇ ਹੋਵੋਗੇ ਕਿੱਦਾਂ ਦੇ ਨਸ਼ੇ ਜ਼ਿਆਦਾ ਪ੍ਰਚਲਿਤ ਨੇ। ਨਸ਼ੇ ਜਿੱਦਾਂ ਹੁਣ ਮੈਡੀਕਲ ਹੋ ਗਿਆ, ਚਿੱਟਾ ਹੋ ਗਿਆ ਜੀ, ਭੁੱਕੀ ਹੋ ਗਈ, ਹੈ ਫੀਮ ਵਗੈਰਾ ਲਾ ਲਓ, ਇਹ ਤਾਂ ਆਮ ਹੀ ਆ, ਹੈ ਨਾ। ਇਹ ਤਾਂ ਚੱਲਦੇ ਹੀ ਆ। ਜਿਹੜੇ ਹੁਣ ਕੈਪਸੂਲ ਲਾ ਲਓ, ਉਹ ਬਹੁਤ ਚੱਲਦੇ ਪਏ ਆ। ਹੈ ਮੈਡੀਕਲ ਤੇ ਹਰੇਕ ਮੈਡੀਕਲ ਤੇ ਆ, ਜਦੋਂ ਕੋਈ ਪੜ੍ਹਦੇ ਇਹਨਾਂ ਦੇ ਜਾਂ ਕੋਈ ਕਿੱਦਾਂ ਵੀ ਆ, ਸਾਰੇ ਵਿਕਦੇ ਆ ਜੀ। ਜੀ ਠੀਕ ਹੈ। ਤੁਸੀਂ ਦੱਸ ਸਕਦੇ ਹੋ ਕਿੱਦਾਂ ਦੇ ਨਸ਼ੇ ਦੇਖਦੇ ਹੋ ਤੁਸੀਂ, ਰੁਝਾਨ, ਤੇ ਉਹ ਜਿਹੜੇ ਨਸ਼ੇ ਨੇ ਉਹ ਕਿੰਨੇ ਕੁ ਘਾਤਕ ਨੇ ਲੋਕਾਂ ਲਈ? ਦੇਖੋ ਜੀ, ਨਸ਼ੇ ਆਪਾਂ ਦੇਖੇ ਤਾਂ ਨਹੀਂ ਹੈਗੇ ਕਿਉਂਕਿ ਆਪਾਂ ਨਸ਼ੇ ਕਰਦੇ ਨਹੀਂ ਹੈਗੇ। ਬਟ ਇਹ ਹੈ ਕਿ ਇਸ ਟਾਈਮ ਚਿੱਟੇ ਦਾ ਜਿਹੜਾ ਲੋਕੀ ਚਿੱਟਾ ਪ੍ਰੈਗਾ ਵਗੈਰਾ, ਇਹ ਕੈਪਸੂਲ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਆ ਬਹੁਤ ਜ਼ਿਆਦਾ ਰੱਦੀ ਹੋ ਰਹੀ ਆ, ਮਰ ਰਹੇ ਆ। ਕਿਸੇ ਨੂੰ ਕੋਈ ਸੈਂਟਰ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਜੀ ਇਹਨਾਂ ਚੀਜ਼ਾਂ ਤੇ। ਬਾਈ ਤੁਸੀਂ ਦੱਸਿਓ ਕਿੱਦਾਂ ਦੇ ਨਸ਼ੇ ਪੰਜਾਬ 'ਚ ਚੱਲ ਰਹੇ ਨੇ ਆਲੇ ਦੁਆਲੇ? ਜਦੋਂ ਨਸ਼ੇ ਦਾ ਭਾਜੀ ਬਹੁਤ ਚੱਲਣ ਦੇ ਆ, ਦੱਸੀਏ ਕਿਹੜੀ। ਤੇ ਪਰ ਹੈ ਕਿ ਸ਼ਰੇਆਮ ਚਲਾਉਣ ਦੇ ਮੈਡੀਕਲ ਜਿਹੜਾ ਮੱਝ ਚੱਲ ਭਾਈ ਨਾ ਹੀ ਲੈਣਾ ਹੁੰਦਾ, ਦੇ ਦਿਓ ਅਗਲਾ ਪੱਤਾ ਕਰਕੇ ਸ਼ਾਮੇ ਰੱਖ, ਸਾਹਮਣੇ ਰੱਖ ਦਿੰਦਾ। ਠੀਕ ਨਹੀਂ? ਹੁਣ ਜੇ ਆਪਾਂ ਜੇ ਕਹੀਏ ਜਾ ਕੇ ਲੰਘਣਾ ਭਾਜੀ ਮੈਂ ਤਾਂ ਤੁਹਾਡੇ ਘਰੋਂ ਲੈ ਕੇ ਆਉਣਾ, ਮੈਂ ਆਪਣੇ ਪੈਸੇ ਤੇ ਲੈ ਕੇ ਜਾਣਾ। ਠੀਕ ਨਹੀਂ ਭਾਜੀ? ਠੀਕ ਨਹੀਂ? ਆਪਾਂ ਇਹੀ ਕਰਦੇ। ਜਿਹੜੀ ਸਰਕਾਰ ਕਹਿੰਦੀ ਅਸੀਂ ਰੈਲੀਆਂ ਕਰਦੇ ਤਾਂ ਨਸ਼ਾ ਰੋਕ ਲੈਣਗੇ ਇਦਾਂ? ਭਾਜੀ ਕੁਛ ਵੀ ਨਹੀਂ ਰੁਕਣਾ ਯਾਰ, ਕੁਛ ਵੀ ਨਹੀਂ ਰੁਕਣਾ, ਜੋ ਕੁਝ ਮਰਜ਼ੀ ਕਰ ਲਓ ਭਾਜੀ। ਫੇ ਇਹ ਰੈਲੀਆਂ ਦਿਖਾਵੀਆਂ ਕੀ ਵੀ ਦਿਖਾਵੇ ਦਾ ਹੀ ਦੇਖੋ ਜੀ। ਹੁਣ ਚਾਹੀਦਾ ਅਸੀਂ ਤਾਂ ਹੁਣ ਮੁਲਾਜ਼ਮ ਆ, ਨੌਕਰ ਗਈ ਸਾਡਾ ਨਖਰਾ ਆ ਗਈ, ਸਾਨੂੰ ਤਾਂ ਜਾਣਾ ਹੀ ਪੈਣਾ ਜੇ ਕਹਿ ਦਈਏ ਕੋਈ ਵੀ। ਠੀਕ ਨਹੀਂ? ਠੀਕ ਨਹੀਂ? ਹਾਂਜੀ। ਤੇ ਤੁਹਾਡੇ ਪਿੰਡਾਂ 'ਚ ਕਿੱਦਾਂ ਰੁਝਾਨ ਨਸ਼ੇ ਦਾ?
ਉਹ ਸਾਡੇ ਪਿੰਡ ਇੱਕੋ ਜਿਹਾ ਬਰਾਬਰ ਹੀ ਕੰਮ ਆ ਸਾਰਾ ਚੱਲੀ ਜਾਂਦਾ ਸਾਰਾ ਕੁਝ ਚੱਲਦਾ ਹੈ ਚੱਲੀ ਨਸ਼ਾ ਬਿਲਕੁਲ ਤੇ ਚੱਲੀ ਕੋਈ ਪਿੰਡ ਦੇ ਸਰਪੰਚ ਪੰਚ ਕਾਰਵਾਈ ਨਹੀਂ ਕਰਦੇ ਉਹਨਾਂ ਤੇ ਨਸ਼ੇ? ਕੁਛ ਵੀ ਨਹੀਂ ਕਿਸੇ ਨੂੰ ਕੁਛ ਵੀ ਨਹੀਂ ਕਹਿੰਦੇ ਕੀ ਕਹਿੰਦੇ ਨੇ? ਯਾਰ ਹੁਣ ਕੀ ਦੱਸੀਏ ਭਾਜੀ ਹੁਣ ਲੋਕੀ ਆਪ ਲੱਗੇ ਹੋਏ ਆ ਹਾਂ ਠੀਕ ਨੇ ਜੋ ਕਹੀਏ ਹੁਣ ਜੇ ਆਪਾਂ ਹੁਣ ਕਿਸੇ ਨੂੰ ਕਹੀਏ ਆਪਣਾ ਕਹਿਣਾ ਭਾਈ ਤੂੰ ਆਪਣਾ ਕੰਮ ਕਰ ਤੂੰ ਇੱਥੇ ਕੀ ਲੈਣਾ ਹੈ ਇਹ ਕਹਿੰਦੇ ਨੇ ਹਾਂ ਪਰ ਉਹ ਤਾਂ ਨੁਕਸਾਨ ਸਾਰਿਆਂ ਦਾ ਹੀ ਰਿਹਾ, ਇੱਕ ਘਰ ਦਾ ਥੋੜੀ ਆ ਫੇ। ਨੁਕਸਾਨ ਤੇ ਹੋਣ ਡਿਆ ਹੁਣ ਕੀ ਕਰੀਏ ਹਾਂ ਜੇ ਹੁਣ ਕਈ ਕਹਿੰਦੇ ਆ ਅਗਲੇ ਕਹਿੰਦੇ ਭਾਜੀ ਕਰਦੇ ਆ ਠੀਕ ਹੈ ਜੀ ਠੀਕ ਹੈ। ਹੋਰ ਬਾਈ ਹੁਣੀ ਇੱਥੇ ਮੌਜੂਦ ਨੇ ਸਾਡੇ ਨਾਲ। ਬਾਈ ਤੁਸੀਂ ਕੀ ਕਹਿੰਦੇ ਹੋ ਨਸ਼ੇ ਨੂੰ ਲੈ ਕੇ? ਜਿੱਦਾਂ ਬਾਈ ਹੁਣੀ ਚਾਨਣਾ ਪਾਇਆ, ਚਿੱਟਾ ਚੱਲਦਾ ਹੈ, ਪ੍ਰੈਗੇ ਚੱਲਦੇ ਨੇ, ਜਿਹੜੇ ਇਹ ਮੈਡੀਕਲ ਨਸ਼ੇ ਨੇ ਇਹ ਤਾਂ ਸਰਕਾਰ ਦੇ ਹੱਥ 'ਚ ਨੇ ਵੀ ਅਸੀਂ ਕਿੱਦਾਂ ਕੰਟਰੋਲ ਕਰਨਾ ਹੈ। ਇਹਦੀ ਜਿਹੜੀ ਸੇਲ ਹੈ ਉੱਤੇ ਕਿਸੇ ਤਰੀਕੇ ਦੀ ਪਾਬੰਦੀ ਜਾਂ ਕੋਈ ਇਹਨੂੰ ਵੇਚਣ ਦਾ ਤਰੀਕਾ ਹੋਰ ਲਾਇਆ ਜਾ ਸਕਦਾ ਹੈ। ਕੀ ਲੱਗਦਾ ਇਹਨਾਂ ਚੀਜ਼ਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਨਾ? ਦੇਖੋ ਜੀ, ਸਰਕਾਰ ਦੇ ਉੱਤੇ ਜਿਹੜਾ ਇੰਸਪੈਕਟਰ ਆ ਛਾਪੇਮਾਰੀ ਹੋ ਸਕਦੀ ਮੈਡੀਕਲ ਤੇ, ਉਹਨਾਂ ਕੋ ਛਾਪੇਮਾਰੀ ਕੇ ਮਾਰ ਕੇ ਤਾਂ ਨਸ਼ੇ ਫੜ ਸਕਦੇ ਉੱਥੇ ਜਾ ਕੇ। ਪਰ ਨਹੀਂ ਜੀ, ਸਭ ਕੁਝ ਰਲਿਆ ਮਿਲਿਆ। ਬਾਕੀ ਜਿਹੜੀ ਨਸ਼ੇ ਦੀ ਗੱਲ ਕਰਦੇ ਆ ਨਾ ਗਰਾਊਂਡ ਲੈਵਲ ਦੇ ਉੱਤੇ ਪੁਲਿਸ ਮਹਿਕਮੇ ਨੂੰ ਪਤਾ ਨਹੀਂ ਕਿੱਥੇ ਨਸ਼ੇ ਵਿਕਦੇ ਆ, ਹਰੇਕ ਨੂੰ ਪਤਾ ਆ। ਹਰੇਕ ਨੂੰ ਪਤਾ, ਤੁਸੀਂ ਪ੍ਰੈਸ ਵਾਲੇ ਬਹੁਤ ਸਿਆਣੇ ਆ, ਸਾਰਿਆਂ ਨੂੰ ਪਤਾ ਵੀ ਨਸ਼ਾ ਕਿਤੇ ਵਿਕਦਾ। ਪੁਲਿਸ ਵਾਲੇ ਮਹੀਨਾ ਲੈਂਦੇ ਆ, ਅੱਛਾ ਉਹਨਾਂ ਨੂੰ ਮਹੀਨੇ ਮਿਲਦੇ ਆ ਤੇ ਨਸ਼ੇ ਵਿਕਦੇ ਆ। ਜਿੱਦਣ ਮਹੀਨੇ ਮਿਲਣੇ ਬੰਦ ਹੋ ਗਏ ਨਸ਼ਾ ਆਪਣੇ ਆਪ ਖਤਮ ਹੋ ਜਾਣਾ। ਤੇ ਜਿਹੜਾ ਨਾ ਜਿੰਨੇ ਕਿ ਪੁਲਿਸ ਪ੍ਰਸ਼ਾਸਕ ਆਪਣੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ, ਇਹ ਨਸ਼ਾ ਨਹੀਂ ਖਤਮ ਹੋਣਾ। ਉਹ ਤਾਂ ਕਹਿੰਦੇ ਨੇ ਕਿ ਲੋਕ ਸਾਡਾ ਸਾਥ ਦੇਣ। ਉਹ ਕਹਿੰਦੇ ਜਿਹੜੇ ਵਾਰਡ ਦੇ ਵਿੱਚ ਡਿਫੈਂਸ ਕਮੇਟੀ ਦੇ ਮੈਂਬਰ ਬਣੋ, ਇੱਕ ਕਮੇਟੀ ਬਣਾ ਰਹੇ ਨੇ ਇਹ, ਹਰੇਕ ਬੰਦੇ ਨੂੰ ਉਹ ਕਮੇਟੀ 'ਚ ਪਾਈ ਜਾਂਦੇ ਵੀ ਤੁਸੀਂ ਆਪਣੇ ਹਲਕੇ ਦੀ ਆਪਣੇ ਮੁਹੱਲੇ ਦੇ ਬੰਦੇ ਦੀ ਜਾਣਕਾਰੀ ਦਿਓ ਵੀ ਜਿਹੜਾ ਨਸ਼ਾ ਵੇਚਦਾ ਆਪਾਂ ਉਹਨੂੰ ਫੜਾਂਗੇ। ਕੀ ਲੱਗਦਾ ਕੋਈ ਦੱਸੂਗਾ, ਕੋਈ ਵੈਰ ਮੁੱਲ ਲਊਗਾ? ਨਹੀਂ ਜੀ, ਬਿਲਕੁਲ ਨਹੀਂ, ਬੈਰ ਕੋਈ ਮੁੱਲ ਨਹੀਂ ਲਊਗਾ ਜੀ। ਇਦਾਂ ਜਦ ਇਹਨਾਂ ਨੂੰ ਸਾਰਾ ਕੁਝ ਪਤਾ ਆ, ਇਹ ਸਾਨੂੰ ਕਿਉਂ ਬੰਦੇ ਨੂੰ ਕਿਸੇ ਨੂੰ ਵੇਚੇ ਨਾ, ਬੰਦੇ ਨੂੰ ਮੌਲ ਕਰਕੇ ਉਹਨਾਂ ਬੈਰ ਪਾਉਂਦੇ ਆ। ਤੇ ਦੱਸਣ ਵਾਲੇ ਵੀ ਇਹੀ ਆ ਵੀ ਇਹਨੇ ਸਾਨੂੰ ਦੱਸਿਆ ਆ, ਹਨਾ। ਤੇ ਮੁੜ ਕੇ ਅਗਲੇ ਨੂੰ ਬੈਰ ਪਏ ਨਾ, ਅਗਲੇ ਨੂੰ ਮਾਰ ਕੁੱਟ ਕਰਨਗੇ, ਵੱਢ ਕੁੱਟ ਕਰਨਗੇ, ਤੇ ਉਹਦਾ ਕੌਣ ਜ਼ਿੰਮੇਵਾਰ ਆ? ਇਹ ਤਾਂ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਆ। ਸਾਰਾ ਕੁਝ ਇਹਨਾਂ ਨੂੰ ਪਤਾ, ਨਸ਼ਾ ਕਿਤੇ ਵਿਕਦਾ, ਕਿੱਥੋਂ ਆਉਂਦਾ, ਕਿੱਥੋਂ ਨਹੀਂ ਜਾਂਦਾ, ਸਾਰਾ ਕੁਝ ਪਤਾ ਹੈ ਇਹਨਾਂ ਨੂੰ। ਇਹ ਪੁਲਿਸ ਪ੍ਰਸ਼ਾਸਕ ਦਾ ਕੰਮ ਆ। ਪੁਲਿਸ ਮਹਿਕਮਾ ਕਾਹਦੇ ਵਾਸਤੇ ਰੱਖਿਆ? ਨਹੀਂ ਫੋਰਸ ਆ, ਕਿਸ ਵਾਸਤੇ ਰੱਖੀ ਆ? ਜੇ ਲੋਕਾਂ ਨੇ ਕੰਮ ਕਰਨਾ, ਜੇ ਲੋਕਾਂ ਨੇ ਕੰਮ ਕਰਨਾ ਤਾਂ ਫਿਰ ਮੈਂ ਕਹਿੰਦਾ ਵੀ ਇਹ ਜਿਹੜੀਆਂ ਤਨਖਾਹਾਂ ਜਿਹੜੀਆਂ ਬੰਦ ਕਰ ਦਿਓ ਇਹਨਾਂ ਨੂੰ, ਹਨਾ। ਵੀ ਲੋਕਾਂ ਨੂੰ ਪੈਸੇ ਦੇਣੇ ਚਾਲੂ ਕਰ ਦਿਓ ਤਾਂ ਲੋਕੀ ਆਪੀ ਨਸ਼ਾ ਬੰਦ ਕਰਾਉਣਗੇ। ਸਹੀ ਗੱਲ ਹੈ। ਇਹ ਲੋਕਾਂ ਇਹ ਮਤਲਬ ਇਹ ਸਰਕਾਰ ਦਾ ਕੋਈ ਸਿਸਟਮ ਸਹੀ ਨਹੀਂ ਹੈਗਾ ਜੀ। ਪਤਾ ਨਹੀਂ ਕੀ ਹੈ ਚੱਕਰ ਸਮਝ ਨਹੀਂ ਆ ਰਿਹਾ ਜੀ। ਨਸ਼ਾ ਬੰਦ ਕਰਨਾ ਸ਼ੁਰੂ ਆਪਣੇ ਤੇ ਕਰ ਲਓ ਪਹਿਲਾਂ, ਬਾਕੀ ਗੱਲਾਂ ਬਾਅਦ ਚ। ਇੱਕ ਗੱਲ ਤੇ ਚਾਨਣਾ ਪਾਇਓ। ਇੱਥੇ ਅਸੀਂ ਗੱਲ ਕਰ ਰਹੇ ਸੀ ਕੁਝ ਮਨਰੇਗਾ ਵਾਲੇ ਜਿਹੜੇ ਬੀਬੀਆਂ ਨੇ, ਬੰਦੇ ਨੇ, ਉਹਨਾਂ ਨੂੰ ਲੱਦ ਕੇ ਲਿਆਂਦਾ ਵੀ ਤੁਹਾਨੂੰ ਅਸੀਂ ਤੁਹਾਡਾ ਜਿਹੜੀ ਦਿਹਾੜੀ ਹੈ ਉਹ ਦੇ ਦਾਂਗੇ, ਹੋਰ ਮੁਲਾਜ਼ਮ ਹੋਣਗੇ। ਕੀ ਲੱਗਦਾ ਐ ਰੈਲੀਆਂ ਤੇ ਇਕੱਠ ਕਰਕੇ ਹੁੰਦਾ ਦਿਖਾਉਣਾ ਹੁੰਦਾ ਲੋਕਾਂ ਨੂੰ ਤਸਵੀਰਾਂ, ਹੁਣ ਸੋਸ਼ਲ ਮੀਡੀਆ ਤੇ ਆ ਜਾਣਗੀਆਂ ਵੀ ਇੰਨੇ ਹਜ਼ਾਰ ਬੰਦਾ ਸਾਡੀ ਰੈਲੀ 'ਚ ਆਇਆ। ਇਹ ਕਿੱਦਾਂ ਦਾ ਰੁਝਾਨ ਹੈ? ਸਰ ਦੇਖੋ, ਹਰੇਕ ਕੋਈ ਮਾੜਾ ਮੁਲਾਜ਼ਮ ਜਿਹੜਾ ਹੈਗਾ ਹੈ ਨਾ, ਉਹ ਰੋਜੀ ਰੋਟੀ ਦੇ ਵਿੱਚ ਪਿਆ ਹੈਗਾ ਵੀ ਚਲੋ ਸਾਨੂੰ ਕਿਤੇ ਨਾ ਕਿਤੇ ਆਸ ਆ ਵੀ ਪੱਕੇ ਕਰ ਦੇਣਗੇ ਜਾਂ ਉਹਦਾ ਕਰ ਦੇਣਗੇ, ਹੈ ਨਾ। ਨਹੀਂ ਤਾਂ ਕਿਹੜਾ ਉਹ ਤੇ ਰੈਲੀ ਦੇ ਵਿੱਚ ਆਉਣਾ ਚਾਹੁੰਦਾ ਤੇ ਕਿਹੜਾ ਉਹ ਕਰਨਾ ਚਾਹੁੰਦਾ, ਹੈ ਨਾ। ਆਸ ਹੈ ਇੱਕ ਵੀ ਚਲੋ ਨਰੇਗਾ ਵਾਲੇ ਆ, ਹੁਣ ਉਹਨਾਂ ਦੀ ਕਿੰਨੀ ਕੁ ਦਿਹਾੜੀ ਆ ਤੇ ਕਿੰਨਾ ਕੁ ਉਹ ਕਰਦੇ ਉਹਨਾਂ ਨੂੰ, ਹੈ ਨਾ। ਸਰਕਾਰ ਉਧਰ ਨੂੰ ਤਾਂ ਸੋਚਦੀ ਨਹੀਂ। ਮੁਲਾਜ਼ਮ ਹੱਕ ਦੇ ਵਿੱਚ ਤਾਂ ਕੁਝ ਵੀ ਨਹੀਂ ਕੀਤਾ, ਅਜੇ ਤੱਕ ਨਹੀਂ ਕੁਝ ਕੀਤਾ ਇਹਨੇ ਸਰਕਾਰ। ਅਸੀਂ ਨੌਕਰੀਆਂ ਦੇ ਰਹੇ ਹਾਂ, ਭੱਤੇ ਦੇ ਰਹੇ ਸਰ ਪਤਾ ਨਹੀਂ ਕਿਤੇ ਦੇਤੀਆਂ ਜੀ ਨੌਕਰੀਆਂ। ਹਲਕੇ ਦੇ ਵਿੱਚ ਨੌਕਰੀ ਨਹੀਂ ਮਿਲੀ ਜੀ। ਸਾਡੇ ਜਿਹੜੇ ਆਊਟਸੋਰਸ ਸੀਗੇ, ਇਹ ਨਹੀਂ ਆਉਂਦਿਆਂ ਨੇ ਵਾਅਦਾ ਕੀਤਾ ਜਿੰਨੇ ਆਊਟਸੋਰਸ ਮੁਲਾਜ਼ਮ ਆ ਜਾਂ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕੇ ਕਰਾਂਗੇ। ਇਦਾਂ ਦਾ ਅਜੇ ਤੱਕ ਕੁਝ ਨਹੀਂ ਹੋਇਆ। ਸਾਰੇ ਆਸ ਤੇ ਬੈਠੇ ਆ ਵੀ ਹਾਂ ਭਾਈ ਚੱਲ ਅੱਜ ਪੱਕੇ ਕਰਨਗੇ, ਕੱਲ ਨੂੰ ਕਰਨਗੇ, ਹਨਾ। ਜੇ ਸਰਕਾਰ ਉਹਦੇ ਵਿੱਚ ਉਹ ਕਰਦੀ ਹੈ ਜਾਂ ਆਪਣਾ ਵਾਅਦਾ ਪੂਰਾ ਕਰੇ ਉਹ ਸਰਕਾਰ, ਜਿਹੜਾ ਜੋ ਕਿਹਾ ਹੈਗਾ, ਹਨਾ, ਤੋ ਇਹ ਉਧਰ ਨੂੰ ਤਾਂ ਹੁੰਦੇ ਹੀ ਨਹੀਂ। ਮੁਲਾਜ਼ਮ ਹੱਕ ਦੇ ਵਿੱਚ ਤਾਂ ਹੀ ਨਹੀਂ। ਅੱਛਾ, ਜਿਹੜੀ ਮੈਂ ਗੱਲ ਬਾਈ ਉਹਨਾਂ ਨਾਲ ਕੀਤੀ ਸੀ ਵੀ ਇਹ ਕਹਿੰਦੇ ਨੇ ਕਿ ਬਾੜ ਦਾ ਬੰਦਾ ਜਾਂ ਤੁਹਾਡੇ ਮੁਹੱਲੇ ਦਾ ਬੰਦਾ ਜਿਹੜਾ ਵੀ ਨਸ਼ਾ ਵੇਚਦਾ ਉਹਦੀ ਜਾਣਕਾਰੀ ਤੁਸੀਂ ਦਿਓ। ਕਹਿੰਦੇ ਜਾਣਕਾਰੀ ਤੁਹਾਡੀ ਗੁਪਤ ਰੱਖੀ ਜਾਊਗੀ ਵੀ ਸਾਨੂੰ ਦੱਸਿਆ ਕਿਨੇ। ਕੋਈ ਬੰਦਾ ਇਹ ਰਿਸਕ ਲਊਗਾ ਕਿ ਮੈਂ ਜਾਣਕਾਰੀ ਦੇਣਾ ਪੁਲਿਸ ਨੂੰ? ਨਹੀਂ ਜੀ, ਕਿਉਂ? ਕੋਈ ਨਹੀਂ ਲਊਗਾ ਜੀ। ਆ ਹੁਣ ਸਰਪੰਚ ਸੀਗਾ, ਉਹਦਾ ਨਾਮ ਉਹ ਲੈਤਾ, ਨਜਾਇਜ਼ ਹੀ ਲਾਤਾ, ਹੈ ਨਾ। ਜਿਸ ਬੰਦੇ ਨੇ ਕਾਲ ਕੀਤੀ ਜਾਂ WhatsApp ਕੀਤਾ ਉਹਦਾ ਵੀ ਤਾਂ ਪਤਾ ਲੱਗਾ ਹੀ ਆ ਜੀ, ਸਹੀ ਹੈ ਨਾ। ਤੇ ਹੁਣ ਮੰਨ ਲਓ ਉਹਦਾ ਤਾਂ ਆਪਸ ਵਿੱਚ ਉਹਨਾਂ ਦਾ ਬੈਰ ਪੈ ਗਿਆ, ਸਹੀ ਗੱਲ ਹੈ ਨਾ। ਕਿਹੜਾ ਬਿਲਕੁਲ ਜੀ। ਅੱਜ ਕੱਲ ਕੀ ਨਹੀਂ ਹੁੰਦਾ ਫੋਨਾਂ ਤੇ, ਕੀ ਨਹੀਂ ਨਿਕਲਦਾ, ਜਾਂ ਕਿ ਕਿੱਥੋਂ WhatsApp ਆਈ ਆ, ਕਿੱਥੋਂ ਗੱਲ ਹੋਈ ਆ, ਸਾਰਾ ਕੁਝ ਨਿਕਲਦਾ ਜਾਣਕਾਰੀ ਹੈ। ਤਾਂ ਪਿੰਡਾਂ ਦੇ ਵਿੱਚ ਬੈਰ ਪਵਾਉਣ ਵਾਲੀ ਗੱਲ ਹੈ ਜੀ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ।